इंडोज टीवी ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਿਮਰ ਅਗਰਵਾਲ ਲੈ ਕੇ ਹਾਜ਼ਰ ਹਾਂ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਹੈਲਪਿੰਗ ਹੈਡ ਸੇਵਾ ਸੁਸਾਇਟੀ ਵੱਲੋਂ ਸਸਤੀਆਂ ਦਵਾਈਆਂ ਦਾ ਖੋਲ੍ਹਿਆ ਗਿਆ ਸੀ ਮੋਦੀਖਾਨਾ। ਸਿਵਲ ਹਸਪਤਾਲ ਜ਼ੀਰਾ ਦੇ ਡਾਕਟਰ ਮਰੀਜ਼ਾਂ ਨੂੰ ਆਪਣੇ ਪਸੰਦੀਦਾ ਮੈਡੀਕਲ ਸਟੋਰ ਤੋਂ ਮਹਿੰਗੀਆਂ ਦਵਾਈਆਂ ਲੈਣ ਲਈ ਕਰਦੇ ਨੇ ਮਜਬੂਰ। शिव सेना शेरे हिंद के पंजाब प्रधान के चेयरमैन सोशल मीडिया ते मिल रही धमकियां। शिव सेना शेरे हिंद के पंजाब प्रधान कौशल कुमार शर्मा ते पंजाब चेयरमैन अमित चड्डा वालों की गई प्रेस वार्ता। एक दलित औरत नाल कुछ व्यक्तियों वालों वाला तो फड़ के कुटमार करने की वीडियो सोशल मीडिया ते हुई सी वायरल। पुलिस वालों मामला दर्ज कर कार्रवाई करने तो असंतुष्ट पीड़ित परिवार। हुण खबरां विस्तार नाल। पंजाब के कई शहरों में समाज सेवी संस्थावां वालों सस्तियां दवाइयां दे मोदीखाने खोले गए ने जिथे हर वर्ग नूं सस्तियां दवाइयां मुहैया करवाईयां जांदियां ने। इस तरह जिला विखे भी हैल्पिंग हैड सेवा सोसाइटी वालों सस्तियां दवाइयां दा मोदीखाना खोलिया गया। पर सिविल हस्पताल जीरा दे डॉक्टर मरीजां नूं सस्तियां दवाइयां दे मोदीखाने तो दवाइयां लैण दी बजाए अपने पसंदीदा मैडिकल स्टोरां तो दवाइयां खरीदण लई मजबूर करदे ने। पत्रकारां नाल गलबात करदे एक मरीज औरत दी नूंह ने दस्सिया कि वो अपनी सੱਸ ਦੀ दवाई लैण लई सिविल हस्पताल जीरा विखे गई सी ਅਤੇ ਡਾਕਟਰ ਨੇ ਉਸ ਦੀ ਸੱਸ ਦਾ ਚੈੱਕਅਪ ਕਰਨ ਤੋਂ ਬਾਅਦ ਉਸ ਨੂੰ ਇੱਕ ਪਰਚੀ ਦੇ ਕੇ ਕਿਹਾ ਕਿ ਇਹ ਦਵਾਈਆਂ ਹਸਪਤਾਲ ਤੋਂ ਬਾਹਰ ਮੈਡੀਕਲ ਸਟੋਰ ਤੋਂ ਲੈ ਕੇ ਆਓ। ਅਤੇ ਜਦੋਂ ਉਹ ਔਰਤ ਸਸਤੀਆਂ ਦਵਾਈਆਂ ਦੇ ਮੋਦੀਖਾਨੇ ਤੋਂ ਡਾਕਟਰਾਂ ਦੀਆਂ ਲਿਖੀਆਂ ਦਵਾਈਆਂ ਲੈ ਕੇ ਵਾਪਸ ਹਸਪਤਾਲ ਵਿਖੇ ਡਾਕਟਰਾਂ ਨੂੰ ਦਵਾਈਆਂ ਵਿਖਾਉਣ ਗਈ ਤਾਂ ਡਾਕਟਰ ਨੇ ਇਹ ਕਹਿ ਕੇ ਮੋਦੀਖਾਨੇ ਦੀਆਂ ਦਵਾਈਆਂ ਵਾਪਸ ਕਰਨ ਨੂੰ ਕਿਹਾ ਕਿ ਇਹਨਾਂ ਦਵਾਈਆਂ ਨਾਲ ਉਸ ਦੀ ਸੱਸ ਦੀ ਮੌਤ ਹੋ ਜਾਵੇਗੀ ਕਿਉਂਕਿ ਇਹ ਦਵਾਈਆਂ ਸਹੀ ਨਹੀਂ ਨੇ ਅਤੇ ਉਹ ਡਾਕਟਰ ਦੇ ਦੱਸੇ ਹੋਏ ਮੈਡੀਕਲ ਸਟੋਰ ਤੋਂ ਹੀ ਦਵਾਈਆਂ ਲੈ ਕੇ ਆਉਣ। ਜਿਸ ਤੇ ਉਹਨਾਂ ਨੇ ਉਹ ਦਵਾਈਆਂ ਮੋਦੀਖਾਨੇ ਵਿਖੇ ਵਾਪਸ ਕਰਕੇ ਡਾਕਟਰ ਦੇ ਪਸੰਦੀਦਾ ਮੈਡੀਕਲ ਸਟੋਰ ਤੋਂ ਲਿਖੀਆਂ ਹੋਈਆਂ ਦਵਾਈਆਂ ਲੈ ਕੇ ਆਉਂਦੀਆਂ ਜਿਸ ਦੇ ਲਈ ਉਹਨਾਂ ਨੂੰ ਕਾਫੀ ਪੈਸੇ ਖਰਚਣੇ ਪਏ। ਉਸਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਨੇ ਅਤੇ ਮਹਿੰਗੀਆਂ ਦਵਾਈਆਂ ਖਰੀਦਣ ਵਿੱਚ ਅਸਮਰਥ ਨੇ ਪਰ ਡਾਕਟਰ ਵੱਲੋਂ ਉਹਨਾਂ ਨੂੰ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਦੋਂ ਸਿਵਲ ਹਸਪਤਾਲ ਜੀਰਾ ਦੇ ਨਵ ਨਿਯੁਕਤ SMO ਡਾਕਟਰ ਰਵਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੀਤੀ 16 ਤਾਰੀਖ ਤੋਂ ਹੀ ਸਿਵਲ ਹਸਪਤਾਲ ਦਾ ਚਾਰਜ ਸੰਭਾਲਿਆ ਤੇ ਆਪਣਾ ਚਾਰਜ ਸੰਭਾਲਦੇ ਹੀ ਉਹਨਾਂ ਨੇ ਆਪਣੇ ਸਾਰੇ ਡਾਕਟਰ ਸਾਥੀਆਂ ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਨੇ ਕਿ ਡਾਕਟਰ ਸਿਵਲ ਹਸਪਤਾਲ ਵਿੱਚ ਮੌਜੂਦ ਦਵਾਈਆਂ ਹੀ ਮਰੀਜ਼ਾਂ ਨੂੰ ਦੇਣ ਅਤੇ ਜੇਕਰ ਕੋਈ ਦਵਾਈ ਬਾਹਰ ਤੋਂ ਲੈਣੀ ਪੈਂਦੀ ਹੈ ਤਾਂ ਉਸ ਦਵਾਈ ਦਾ ਸਾਲਟ ਹੀ ਪਰਚੀ ਤੇ ਲਿਖ ਕੇ ਮਰੀਜ਼ ਨੂੰ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਜਿਸ ਡਾਕਟਰ ਵੱਲੋਂ ਵੀ ਮਰੀਜ਼ ਨਾਲ ਅਜਿਹਾ ਕੀਤਾ ਗਿਆ ਉਹ ਹਸਪਤਾਲ ਆਉਂਦਿਆਂ ਹੀ ਉਸ ਡਾਕਟਰ ਦੇ ਖਿਲਾਫ ਸਖਤ ਕਾਰਵਾਈ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਹੈਲਪਿੰਗ ਹੈਂਡ ਟੀਮ ਜੀਰਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਖੋਲ੍ਹਿਆ ਹੋਇਆ ਜੀ ਜਿਹੜਾ ਕਿ 3 ਮਹੀਨੇ ਹੋ ਚੱਲੇ ਆ ਤੇ ਬੜੀ ਵਧੀਆ ਸ਼ਹਿਰ ਦੀ ਸੰਗਤ ਤੇ ਇਲਾਕੇ ਦੀ ਸੰਗਤ ਹਰ ਰੋਜ਼ ਦਵਾਈਆਂ ਲਿਜਾ ਰਹੀ ਆ ਜੋ ਦਵਾਈਆਂ ਸਿਰਫ ਆਈ ਰੇਟ ਤੇ ਹੋ ਰਹੀਆਂ। ਕਿਸੇ ਤਰ੍ਹਾਂ ਦਾ ਕੋਈ ਵੀ ਖਰਚਾ ਦਵਾਈਆਂ ਦੇ ਉੱਪਰ ਨਹੀਂ ਲਿਆ ਜਾਂਦਾ। ਅੱਜ ਸਵੇਰੇ ਇੱਥੇ ਮੋਦੀਖਾਨੇ 'ਚ ਕੁਝ ਆਲੂ ਸਟੋਰ ਦੇ ਕੋਲ ਜੀਰਾ ਨਿਵਾਸੀ ਲੇਡੀਜ਼ ਤੇ ਇੱਕ ਮਾਤਾ ਜੀ ਦਵਾਈ ਲੈ ਕੇ ਗਏ ਸੀ ਤੇ ਜਿਹੜੀ ਸਰਕਾਰੀ ਹਸਪਤਾਲ ਦੀ ਪਰਚੀ ਸੇਮ ਦਵਾਈ ਵੀ ਉਹੀ ਸੀ ਤੇ ਉਹਦੇ ਵਿੱਚ ਕੁਝ ਡਾਕਟਰਾਂ ਨੇ ਉਹ ਦਵਾਈ ਵੇਖ ਕੇ ਵਾਪਸ ਕਰਤੀ ਜੇ ਇਹ ਦਵਾਈ ਖਾਣ ਨਾਲ ਤੇਰੀ ਮੌਤ ਹੋ ਜੂਗੀ। ਅਸੀਂ ਜੀਰੇ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ। ਇਹ ਜਿਹੜੀ ਲਹਿਰ ਚੱਲਦੀ ਪਈ ਹੈ ਸ਼੍ਰੀ ਗੁਰੂ ਨਾਨਕ ਦੇਵ ਮੋਦੀਖਾਨਾ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਇਲਾਕੇ ਦੀ ਸੰਗਤ ਦੇ ਦਾਨ ਨਾਲ ਖੁੱਲ੍ਹਿਆ ਕਿਸੇ ਇੱਕ ਬੰਦੇ ਦੇ ਪੈਸੇ ਨਾਲ ਨਹੀਂ ਖੁੱਲ੍ਹਿਆ। ਸਾਰੇ ਜਿਹੜੀ ਸ਼ਹਿਰ ਦੀ ਸੰਗਤ ਲੋੜਵੰਦ ਲੋਕ ਆ ਜਿਹੜੇ ਉਹ ਫ੍ਰੀ ਸੇਵਾ 'ਚ 5-7 ਬੰਦੇ ਰੋਜ਼ ਦਵਾਈ ਵੀ ਲਿਜਾ ਰਹੇ ਆ ਜਿਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਾਇਆ ਜਾਂਦਾ ਫ੍ਰੀ ਸੇਵਾ ਹੀ ਦਿੱਤੀ ਜਾਂਦੀ ਆ। ਤੇ ਜਿਹੜੇ ਇਹੋ ਜਿਹੇ ਮੇਰੇ ਦਵਾਈਆਂ ਵਾਪਸ ਕਰਾ ਰਹੇ ਆ ਜਾਂ ਦੱਸ ਰਹੇ ਕਿ ਦਵਾਈ ਖਾਣ ਨਾਲ ਮੌਤ ਹੋ ਜੂਗੀ ਉਹਨਾਂ ਨੂੰ ਰੱਬ ਤੋਂ ਡਰਨਾ ਚਾਹੀਦਾ। ਸਿਰਫ ਆਪਦੀਆਂ ਤਨਖਾਹਾਂ ਨਾਲ ਮਤਲਬ ਰੱਖੋ। ਇਸ ਤਰ੍ਹਾਂ ਜੇ ਕਿਸੇ ਦਾ ਭਲਾ ਹੁੰਦਾ ਉਹਨੂੰ ਭਲਾ ਹੋਣ ਦਿਓ। ਪੈਸਾ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਸਭ ਇੱਥੇ ਹੀ ਰਹਿ ਜਾਣੀਆਂ। ਜੋ ਵਾਹਿਗੁਰੂ ਨੇ ਆਪਾਂ ਨੂੰ ਕਿਸਮਤ 'ਚ ਲਿਖਿਆ ਉਹੀ ਮਿਲਣਾ। शिव सेना शेरे हिंद के पंजाब प्रधान कौशल कुमार शर्मा ते पंजाब चेयरमैन अमित चड्डा ने जहाजगढ़ विखे की गई प्रेस कॉन्फ्रेंस च हिंदू नेता मनोज कुमार डिप्टी ते सुधीर कुमार सूरी ते सोशल मीडिया राही गलत शब्दावली की वरतों करके उन्हां दी छवि नूं खराब करन अते धमकियां देण दे दोष लगाए ने। कौशल कुमार शर्मा ने जानकारी दिंदे होए दस्सिया कि बीते कुछ दिनों तो मनोज कुमार डिप्टी ਵੱਲੋਂ सोशल मीडिया ते गलत शब्दावली ਦੀ ਵਰਤੋਂ ਕਰਕੇ ਉਹਨਾਂ ਦੀ ਤੇ ਪੰਜਾਬ ਚੇਅਰਮੈਨ ਅਮਿਤ ਚੱਡਾ ਤੇ ਸ਼ਿਵ ਸੈਨਾ ਸ਼ੇਰੇ ਹਿੰਦ ਪਾਰਟੀ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਨੇ ਦੱਸਿਆ ਕਿ मनोज कुमार डिप्टी ਪਿਛਲੇ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਪਾਰਟੀ ਵਿੱਚ ਹੀ ਵਰਕਰ ਸੀ ਅਤੇ ਪਾਰਟੀ ਪ੍ਰਤੀ ਨੀਤੀਆਂ ਠੀਕ ਨਾ ਹੋਣ ਕਾਰਨ
ਰਾਸ਼ਟਰੀ ਪ੍ਰਧਾਨ ਬਲਜੀਤ ਢਿੱਲੋਂ ਤੇ ਰਾਸ਼ਟਰੀ ਯੂਥ ਪ੍ਰਧਾਨ ਰਾਹੁਲ ਰਾਏ ਵੱਲੋਂ ਉਸ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਜਿਸ ਦਿਨ ਤੋਂ ਉਹ ਕਿਸੇ ਹੋਰ ਸੰਗਠਨ ਵਿੱਚ ਸ਼ਾਮਿਲ ਹੋਇਆ ਉਸ ਦਿਨ ਤੋਂ ਹੀ ਸੋਸ਼ਲ ਮੀਡੀਆ ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰੀ ਜਾ ਰਹੀ ਹੈ, ਜਿਸ ਸੰਬੰਧੀ ਉਹਨਾਂ ਸੰਬੰਧਿਤ ਪੁਲਿਸ ਥਾਣੇ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ। ਕੌਸ਼ਲ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਵੱਲੋਂ ਫੋਨ ਰਾਹੀਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਤੇ ਜੇਕਰ ਉਹਨਾਂ ਦਾ ਤੇ ਅਮਿਤ ਚੱਡਾ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਸਦੇ ਜ਼ਿੰਮੇਵਾਰ ਮਨੋਜ ਡਿਪਟੀ ਤੇ ਸੁਧੀਰ ਸੂਰੀ ਹੋਣਗੇ। ਮੈਂ ਕੌਸ਼ਲ ਸ਼ਰਮਾ ਸ਼ਿਵ ਸੈਨਾ ਸ਼੍ਰੀ ਹਿੰਦ ਪੰਜਾਬ ਪ੍ਰਧਾਨ ਜੀ। ਇਹ ਜੋ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਮਨੋਜ ਕੁਮਾਰ ਡਿਪਟੀ ਜੋ ਕਿ ਟਕਸਾਲੀ ਦਾ ਮੇਰੇ ਬਾਰੇ ਬਹੁਤ ਗਲਤ ਲਫ਼ਜ਼ ਲਿਖ ਕੇ ਮੈਸੇਜ ਪਾ ਰਿਹਾ ਜੀ। ਮੈਂ ਜੈਕਪਾਲ ਲਾਲੀ ਦਾ 17.5 ਲੱਖ ਰੁਪਏ ਦੇਣਾ, ਸਰਦੀਪ ਸੂਰੀ ਬੱਬਰ ਸ਼ੇਰ ਨੇ, ਜੈਕਪਾਲ ਲਾਲੀ ਬੱਬਰ ਸ਼ੇਰ ਨੇ। ਇਸ ਬਾਰੇ ਜਦੋਂ ਮੈਂ ਪ੍ਰਸ਼ਾਸਨ ਨੂੰ ਗੇਟ ਕੀ ਮਸ ਦਰਖਾਸਤ ਦਿੱਤੀ 7 ਤਰੀਕ ਨੂੰ, ਉਹਨਾਂ ਨੇ ਇਹਨਾਂ ਨੂੰ ਬੁਲਾਇਆ। ਕਿਸੇ ਤਰ੍ਹਾਂ 5 ਮਿੰਟ ਦਾ ਸਾਡਾ ਫਰਕ ਪੈਣ ਨਾਲ ਮੇਲ ਨਹੀਂ ਹੋਇਆ। ਅਗਲੇ ਦਿਨ ਦਾ ਟਾਈਮ ਰੱਖਿਆ ਗਿਆ ਤੇ ਇਹ ਉੱਥੇ ਨਹੀਂ ਆਏ। SHO ਸਾਹਿਬ ਕਹਿੰਦੇ ਜੀ ਤੁਸੀਂ ਸੋਮਵਾਰ ਦਾ ਟਾਈਮ ਰੱਖ ਲਓ, ਦੀਵਾਲੀ ਹੈ ਨਿਕਲ ਜਾਏਗੀ। ਮੈਂ ਕਿਹਾ ਠੀਕ ਹੈ ਸਰ। ਉਸ ਰਾਤ ਵੀ ਇਹਨਾਂ ਨੇ ਮੈਨੂੰ ਮੈਸੇਜ ਪਾਏ, ਸਰਦੀਪ ਸੂਰੀ ਨੇ ਕਾਲ ਕੀਤੀ ਕਿ ਤੈਨੂੰ ਜਾਨੋਂ ਮਾਰ ਦਿਆਂਗੇ, ਜਿੱਥੇ ਮਿਲੇਗਾ ਤੈਨੂੰ ਮਾਰਾਂਗੇ, ਭਾਵੇਂ ਤੂੰ ਮੰਦਰ ਮਿਲੇ, ਭਾਵੇਂ ਤੂੰ ਕਿਸੇ ਮਸਾਣਾ 'ਚ ਮਿਲੇ, ਜਿੱਥੇ ਵੀ ਮਿਲੇਗਾ। ਉਸ ਰਾਤ ਡਿਪਟੀ ਵੀ ਫੇਰ ਇੱਕ ਰਿਕਾਰਡਿੰਗ ਪਾ ਰਿਹਾ ਕਿ SHO ਤੋਂ ਸਾਡੇ ਤਰਲੇ ਕਰ ਰਿਹਾ, ਜਿਹਦੀ ਰਿਕਾਰਡਿੰਗ ਮੇਰੇ ਕੋਲ ਹੈ ਕਿ ਤੁਸੀਂ ਥਾਣੇ ਨਾ ਆਓ, ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ। ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨਾ ਚਾਹੁੰਦਾ, ਮੈਂ ਤਾਂ ਇੱਕ ਚਲੋ ਪਬਲਿਕ ਦੀ ਸੇਵਾ ਕਰ ਰਿਹਾ, ਮੇਰੀ ਕਿਤੇ ਸੁਣਾਈ ਨਹੀਂ ਤੇ ਇੱਕ ਆਮ ਬੰਦੇ ਦੀ ਸਰਦੀਪ ਸੂਰੀ ਅੱਗੇ ਕੀ ਸੁਣਾਈ ਹੋਏਗੀ। ਸਰਕਾਰ ਨੇ ਉਹਨੂੰ ਬਿਨਾਂ ਮਤਲਬ ਤੋਂ ਸਿਕਿਉਰਿਟੀ ਦਿੱਤੀ ਹੈ। ਉਹ ਅੱਜ ਤੱਕ ਉਹਨੂੰ ਸਰਕਾਰ, ਪ੍ਰਸ਼ਾਸਨ, ਮੋਦੀ ਸਾਹਿਬ, ਕੈਪਟਨ ਸਾਹਿਬ, ਤੁਹਾਡੇ ਮੀਡੀਆ ਰਾਹੀਂ ਪੁੱਛਣਾ ਚਾਹੁੰਦਾ ਕਿ ਇਹਨੇ ਹਿੰਦੂ ਧਰਮ ਵਾਸਤੇ ਕੀ ਕੀਤਾ। ਇਹਨੇ ਜਦੋਂ ਵੀ ਵੇਖਿਆ ਸੋਸ਼ਲ ਮੀਡੀਆ ਤੇ ਇੱਕ ਧਰਮ ਨੂੰ ਟਾਰਗੇਟ ਕਰਕੇ ਤੇ ਆਪਣੀ ਸਿਕਿਉਰਿਟੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨੇ ਅੱਜ ਤੱਕ ਹਿੰਦੂ ਧਰਮ ਲਈ ਕੁਝ ਨਹੀਂ ਕੀਤਾ, ਸਿਰਫ ਆਪਣੀ ਪਬਲਿਸਿਟੀ ਪਾਉਣ ਲਈ ਕਿਸੇ ਨਾ ਕਿਸੇ ਧਰਮ ਨੂੰ ਟਾਰਗੇਟ ਕਰਕੇ ਆਪਣੇ ਆਪ ਨੂੰ ਅੱਗੇ ਪੇਸ਼ ਕੀਤਾ। ਮੈਂ ਅਮਿਤ ਚੱਡਾ, ਪੰਜਾਬ ਚੇਅਰਮੈਨ ਸ਼ਿਵ ਸੈਨਾ ਸ਼੍ਰੀ ਹਿੰਦ। ਮੈਨੂੰ ਇਸ ਪਾਰਟੀ ਨਾਲ 5-7 ਸਾਲ ਹੋ ਗਏ ਆ ਕਾਰਜਕਰਤਾ ਕੰਮ ਕਰਦੇ। ਇਹ ਮਨੋਜ ਕੁਮਾਰ ਡਿਪਟੀ 1 ਮਹੀਨਾ ਪਿਛੇ ਸਾਡੇ ਪਾਰਟੀ 'ਚ ਸ਼ਾਮਿਲ ਹੋਇਆ ਸੀ। 1 ਮਹੀਨੇ 'ਚ ਆ ਕੇ ਇਸ ਨੇ ਮੇਰੀ ਛਵੀ ਖਰਾਬ ਕਰਤੀ। ਮੈਂ ਇੱਕ ਕਾਰੋਬਾਰੀ ਬੰਦਾ, ਇਹ ਵੀਡੀਓ ਕਰਕੇ ਆਪਣਾ ਰਿਕਾਰਡਿੰਗ ਕਰਕੇ ਫੇਸਬੁੱਕਾਂ 'ਚ WhatsApp ਗਰੁੱਪਾਂ 'ਚ ਪਾ ਕੇ ਛਵੀ ਖਰਾਬ ਕਰਦਾ ਕਿ ਇਹ ਚੱਡਾ, ਅਮਿਤ ਚੱਡਾ ਨਾਂ ਦਾ ਬੰਦਾ ਜਾਇਗੜ ਹੈਗਾ, ਇਹ ਸਮੈਕ ਤੇ ਫੀਮ ਵੇਚਦਾ ਤੇ ਇਹਨੂੰ ਮਗਰੋਂ ਕੋਈ ਪਾਰਟੀ ਤੋਂ ਸ਼ੈ ਮਿਲਦੀ ਹੈ ਜਿਸ ਤਰ੍ਹਾਂ ਦਲੇਰੀ ਨਾਲ ਕਰਦਾ, ਧਮਕੀਆਂ ਲਾਉਂਦਾ ਕਿ ਮੈਂ ਇਹ ਕਰ ਦੇਣਾ, ਮੈਂ ਉਹ ਕਰ ਦੇਣਾ। ਮੈਨੂੰ ਸੁਣਨ 'ਚ ਇਹ ਵੀ ਆਇਆ, ਕਹਿੰਦਾ ਮੈਂ ਚੱਡੇ ਨੂੰ ਗੋਲੀਆਂ ਮਾਰਨੀਆਂ। ਉੱਥੇ ਦੂਜੇ ਪਾਸੇ ਜਦੋਂ ਇਸ ਸਬੰਧ ਵਿੱਚ ਹਿੰਦੂ ਨੇਤਾ ਸੁਧੀਰ ਸੂਰੀ ਨਾਲ ਰਾਬਤਾ ਕੀਤਾ ਤਾਂ ਉਹਨਾਂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਕਤ ਕੌਸ਼ਲ ਸ਼ਰਮਾ ਨੇ ਉਹਨਾਂ ਦੇ ਸੰਗਠਨ ਦੇ ਪ੍ਰਧਾਨ ਦੇ ਜੈ ਗੋਪਾਲ ਲਾਲੀ ਦੇ ਪੈਸੇ ਦੇਣੇ ਨੇ, ਜਿਸ ਵਿੱਚ ਉਹ ਪਿਛਲੇ 1 ਸਾਲ ਤੋਂ ਲਾਰੇ ਲਗਾ ਰਹੇ ਨੇ, ਜਿਸ ਦੇ ਚੱਲਦੇ ਉਸਨੇ ਉਸ ਨਾਲ ਗੱਲ ਕੀਤੀ ਅਤੇ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਉਕਤ ਕੌਸ਼ਲ ਸ਼ਰਮਾ ਨਾਲ ਕੋਈ ਦੁਸ਼ਮਣੀ ਨਹੀਂ, ਉਹ ਤਾਂ ਸਿਰਫ ਜ਼ਿੰਮੇਵਾਰੀ ਵਿੱਚ ਫਸ ਕੇ ਫੋਨ ਕੀਤਾ ਸੀ। ਸ਼ਰਮਾ ਨੇ ਤੁਹਾਡੇ ਤੇ ਇਲਜ਼ਾਮ ਲਾਏ ਨੇ ਕਿ ਤੁਸੀਂ ਉਹਨਾਂ ਨੂੰ ਫੋਨ ਤੇ ਧਮਕੀਆਂ ਦਿੱਤੀਆਂ ਜੀ। ਮੈਂ ਕਿਸ ਬੇਸ ਦੇ ਉੱਪਰ ਧਮਕੀਆਂ ਦਿੱਤੀਆਂ, ਥੋੜਾ ਹਿੰਟ ਦਿਓ ਨਾ ਮੈਨੂੰ। ਕੋਈ ਲੈਣ ਦੇਣ ਪੈਸੇ ਦਾ ਦੱਸ ਰਿਹਾ ਜੀ। ਅੱਛਾ ਮੈਂ ਇੰਨੇ ਜੀ ਵੇਖੋ, ਇੱਕ ਸਾਡੇ ਪ੍ਰਧਾਨ ਨੂੰ ਕਹਿੰਦੇ ਜੈਕਪਾਲ ਲਾਲੀ ਜੀ, ਉਹਨਾਂ ਨੇ ਇਹਦੇ ਕੋਲੋਂ 17.5 ਲੱਖ ਰੁਪਈਆ ਲੈਣਾ। ਉਹ ਫੈਸਲੇ ਦੇ ਵਿੱਚ ਮੈਂ ਮੋਤਬਾਰ ਸੀਗਾ ਐਜ ਏ ਹਿੰਦੂ ਹੋਣ ਦੇ ਨਾਤੇ, ਐਜ ਏ ਇਹ ਮੇਰੇ ਕੋਲ ਇਹ ਮੇਰੇ ਛੋਟੇ ਬੱਚਿਆਂ ਬਰਾਬਰ ਹੈਗਾ, ਇਹਨੂੰ ਮੈਂ ਕੀ ਧਮਕੀਆਂ ਦੇਣੀਆਂ। ਇਹਨੂੰ ਤਾਂ ਮੈਂ ਇਹ ਕਿਹਾ ਕਿ ਕਾਕਾ ਤੂੰ ਉਹਨਾਂ ਦੇ ਪੈਸੇ ਦੇਣੇ ਨੇ, 1.5 ਸਾਲ ਹੋ ਗਿਆ। ਇਹਨੇ ਮੈਨੂੰ ਲਟਕਾਇਆ ਹੈ ਕਿਉਂਕਿ ਮੈਂ ਵਿੱਚ ਬੈਠਾ ਸੀਗਾ ਤੇ ਮੇਰੀ ਇਹਨਾਂ ਗੱਲਬਾਤ ਵੀ ਹੋਈ। ਇਹਨੇ ਮੈਨੂੰ ਕਿਹਾ ਕਿ 8 ਲੱਖ ਰੁਪਈਆ ਇਕੱਠਾ ਹੋ ਗਿਆ, ਮੈਂ ਬਾਬਾ ਜੀ ਤੁਹਾਡੇ ਥਰੂ ਉਹਨਾਂ ਨੂੰ ਪੈਸੇ ਦਿਆਂਗਾ, ਇੱਕੋ ਵਾਰੀ ਦਿਆਂਗਾ, ਮੈਂ ਮੁੜ ਕੇ ਉਹਨਾਂ ਦੇ ਮੂੰਹ ਮੱਥੇ ਨਹੀਂ ਲੱਗਣਾ। ਮੈਂ ਕਿਹਾ ਤੂੰ ਮੂੰਹ ਮੱਥੇ ਨਾ ਲੱਗ, ਜਿਸ ਤਰ੍ਹਾਂ ਪੈਸੇ ਲਿੱਤੇ ਜੀ ਉਹਨੂੰ ਉਸ ਤਰ੍ਹਾਂ ਹੀ ਪੈਸੇ ਅੰਦਰ ਵੜ ਕੇ ਦੇ ਦੇ। ਜਿਸ ਬੰਦੇ ਨੇ ਪੈਸੇ ਲੈਣੇ ਨੇ 1.5 ਸਾਲ ਤੋਂ ਉਹ ਬੰਦੇ ਨੂੰ ਮੈਂ ਰੋਕਿਆ ਹੋਇਆ, ਮੇਰੇ ਕਹਿਣ 'ਤੇ ਉਹ ਰੁਕਿਆ, ਕੋਈ ਕਾਰਵਾਈ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੇ ਜਦੋਂ 1.5 ਸਾਲ ਬਾਅਦ ਤੂੰ ਮੈਨੂੰ ਕਹੇਗਾ ਜੀ ਮੈਂ ਤਾਂ ਕੋਈ ਪੈਸਾ ਹੀ ਨਹੀਂ ਦੇਣਾ, ਤੇ ਅਗਲਾ ਬੰਦਾ ਜਿਹੜਾ ਜੈਕਪਾਲ ਲਾਲੀ ਉਹ ਮੇਰੇ ਨਾਲ ਲੜਦਾ ਰੋਜ਼ ਸਵੇਰੇ ਸ਼ਾਮ। ਮੈਨੂੰ ਮਾਂ ਭੈਣ ਮੇਰੇ ਨਾਲ ਇੱਕ ਹੁੰਦਾ ਕਿ ਮੇਰੇ ਪੈਸੇ ਤੂੰ ਮਰਵਾਏ ਨੇ, ਤੂੰ ਲਾਰਾ ਲਾਈ ਰੱਖਿਆ, ਉਦੋਂ ਮੈਂ ਗਰਮ ਲੈ ਲੈਣੇ ਸੀਗੇ। ਉਹਦੇ ਵਿੱਚ ਮੈਂ ਜੇ ਇਹਨੂੰ ਮਾੜੀ ਜਿਹੀ ਝਿੜਕ ਵੀ ਦੇ ਦਿੱਤੀ ਤੇ ਉਹਨੂੰ ਇਹ ਧਮਕੀ ਸਮਝਦਾ, ਤੇ ਮੇਰੇ ਖਿਆਲ 'ਚ ਤਾਂ ਮੈਂ ਧਮਕੀ ਕੋਈ ਨਹੀਂ ਦਿੱਤੀ। ਮੈਂ ਤਾਂ ਇਹੋ ਕਿਹਾ ਕਿ ਤੂੰ ਕਾਕਾ ਨੂੰ ਪੈਸੇ ਦੇ, ਤੂੰ ਪੈਸੇ ਨਹੀਂ ਦੇਗਾ, ਕੱਲ੍ਹ ਨੂੰ ਤੁਹਾਡਾ ਬਾਜ਼ਾਰ ਦੇ ਵਿੱਚ ਕਿਤੇ ਵੀ ਝਗੜਾ ਹੋਏਗਾ, ਤੈਨੂੰ ਜਿੱਥੇ ਟਕਰੇਗਾ ਤੇਰੇ ਨਾਲ ਲੜੇਗਾ, ਕੋਈ ਫਾਇਦਾ। ਇਹਨੂੰ ਧਮਕੀ ਲਾਉਂਦੇ ਹੋ ਤਾਂ ਗੱਲ ਵੱਖਰੀ, ਮੈਂ ਨਹੀਂ ਸਮਝ ਪਾ। ਬੀਤੇ ਦਿਨੀ ਦੋਦਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਦਲਿਤ ਔਰਤ ਨੂੰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਵਾਲਾਂ ਤੋਂ ਫੜ ਕੇ ਕਥਿਤ ਤੌਰ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਬੇਸ਼ੱਕ ਕੋਟਪਾਈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ, ਪਰ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਪੀੜਤ ਅਮਨਦੀਪ ਕੌਰ ਤੇ ਉਸਦੇ ਪਰਿਵਾਰ ਨੂੰ ਦੋਦਾ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਵਿਸ਼ੇਸ਼ ਤੌਰ ਤੇ SC ਕਮਿਸ਼ਨ ਦੇ ਮੈਂਬਰ
ਪ੍ਰਭਦਿਆਲ, ਤਰਸੇਮ ਸਿੰਘ ਅਤੇ ਗਿਆਨਚੰਦ ਪਹੁੰਚੇ। ਇਸ ਮੌਕੇ ਉਹਨਾਂ ਨਾਲ ਡੀਐਸਪੀ ਗਿੱਦੜਬਾਹਾ, ਐਸਡੀਐਮ ਗਿੱਦੜਬਾਹਾ ਅਤੇ ਐਸਓ ਕੋਟਪਾਈ ਲਵਜੀਤ ਕੌਰ ਵੀ ਹਾਜ਼ਰ ਸਨ। ਪਰਿਵਾਰ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਸੀ ਕਮਿਸ਼ਨ ਦੇ ਮੈਂਬਰ ਗਿਆਨਚੰਦ ਨੇ ਕਿਹਾ ਕਿ ਪਿੰਡ ਦੋਦਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਦਲਿਤ ਔਰਤ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਇਹ ਮਾਮਲਾ ਐਸਸੀ ਕਮਿਸ਼ਨ ਦੇ ਚੇਅਰਮੈਨ ਤਜਿੰਦਰ ਕੌਰ ਦੇ ਧਿਆਨ ਉਪਰੰਤ ਉਹਨਾਂ ਨੇ ਸਾਡੇ 3 ਮੈਂਬਰਾਂ ਦੀ ਟੀਮ ਨੂੰ ਪਰਿਵਾਰ ਨੂੰ ਮਿਲਣ ਭੇਜਿਆ ਹੈ। ਉਹਨਾਂ ਦੱਸਿਆ ਕਿ ਪੀੜਤ ਪਰਿਵਾਰ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਐਸਸੀ ਐਕਟ ਤਹਿਤ ਪਰਚਾ ਦਰਜ ਕਰਨ। ਕਮਿਸ਼ਨ ਦੇ ਅੱਜ ਆਉਣ ਦਾ ਮਕਸਦ ਇਹ ਸੀਗਾ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਘਟਨਾ ਵਾਇਰਲ ਹੋਈ, ਜਿਹਦੇ ਵਿੱਚ ਇੱਕ ਔਰਤ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਜਾ ਰਿਹਾ ਔਰ ਡਾਂਗਾਂ ਮਾਰੀਆਂ ਜਾ ਰਹੀਆਂ ਔਰ ਉਹ ਔਰਤ ਦਲਿਤ ਜਾਤੀ ਨਾਲ ਸੰਬੰਧ ਰੱਖਦੀ ਹੈ। ਜਦੋਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਇਹ ਗੱਲ ਸਾਰੀ, ਤਾਂ ਸਾਡੀ ਚੇਅਰਮੈਨ ਮਾਨਯੋਗ ਸ਼੍ਰੀਮਤੀ ਤਜਿੰਦਰ ਕੌਰ ਜੀ, ਉਹਨਾਂ ਨੇ ਸਾਡੇ 3 ਮੈਂਬਰਾਂ ਦੀ ਡਿਊਟੀ ਕਮਿਸ਼ਨ ਦਿਆਂ ਦੀ ਲਾਈ ਕਿ ਤੁਸੀਂ ਉਸ ਪਿੰਡ ਜਾ ਕੇ ਜਿੱਥੇ ਇਹ ਘਟਨਾ ਵਾਪਰੀ ਆ ਉਹ ਗਰਾਊਂਡ ਲੈਵਲ ਦੀ ਜਿਹੜੀ ਹੈਗੀ ਆ ਜਾਣਕਾਰੀ ਪ੍ਰਾਪਤ ਕਰੋ ਤੇ ਪੀੜਤ ਧਿਰ ਦੇ ਨਾਲ ਮਿਲ ਕੇ ਜੋ ਉਹਨਾਂ ਦੂਸਰਿਆਂ ਜਿਨ੍ਹਾਂ ਨੇ ਉਹਨਾਂ ਨਾਲ ਧੱਕਾ ਕੀਤਾ, ਜੋ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਆ ਉਹਦੇ ਮੁਤਾਬਕ ਕਾਰਵਾਈ ਕਰੋ। ਫਿਰੋਜ਼ਪੁਰ ਪੁਲਿਸ ਵੱਲੋਂ ਪੱਤਰਕਾਰਾਂ ਤੇ ਉਹਨਾਂ ਦੇ ਪਰਿਵਾਰਾਂ ਵਿਰੁੱਧ ਦਰਜ ਕੀਤੇ ਝੂਠੇ ਮੁਕੱਦਮੇ ਰੱਦ ਕਰਾਉਣ ਅਤੇ ਪੱਤਰਕਾਰਾਂ ਨੂੰ ਧਮਕੀਆਂ ਦੇਣ ਵਾਲੇ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸ਼ੁਰੂ ਕੀਤਾ ਸੰਘਰਸ਼ ਦੂਜੇ ਦਿਨ ਵੀ ਜਾਰੀ ਰਿਹਾ। ਫਿਰੋਜ਼ਪੁਰ ਦੇ ਆਸ-ਪਾਸ ਦੇ ਕਸਬਿਆਂ ਦੀਆਂ ਪ੍ਰੈਸ ਕਲੱਬਾਂ ਨਾਲ ਸੰਬੰਧਿਤ ਪੱਤਰਕਾਰਾਂ ਵੱਲੋਂ ਐਸਐਸਪੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਜੀਟੀ ਰੋਡ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਭਾਈਚਾਰਾ ਜਿੰਦਾਬਾਦ ਜਿੰਦਾਬਾਦ। ਮੈਂ ਹੁਣ ਗੁਰਵਾਨ ਸਿੰਘ ਨੂੰ ਕਹੂੰਗਾ ਉਹ ਆਣ ਕੇ ਸਟੇਜ ਜੁਗਨੂ ਜੀ ਹੋਰੀ ਕੱਲ ਮੇਰੇ ਸੰਪਰਕ। ਪੱਤਰਕਾਰਾਂ ਦੇ ਰੋਸ ਨੂੰ ਭੰਬਦਿਆਂ ਬਾਅਦ ਦੁਪਹਿਰ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਖੁੱਤਰਨੇ ਚ ਪਹੁੰਚੇ ਅਤੇ ਉਹਨਾਂ ਦੀਆਂ ਮੰਗਾਂ, ਜਿਨ੍ਹਾਂ ਵਿੱਚ ਪੱਤਰਕਾਰਾਂ ਤੇ ਉਹਨਾਂ ਦੇ ਪਰਿਵਾਰਾਂ ਵਿਰੁੱਧ ਦਰਜ ਝੂਠੇ ਮੁਕੱਦਮੇ ਰੱਦ ਕਰਨ, ਪੱਤਰਕਾਰਾਂ ਨੂੰ ਧਮਕਾਉਣ ਵਾਲੇ ਗੁੰਡਿਆਂ ਤੇ ਉਹਨਾਂ ਦੇ ਸਹਿਯੋਗੀਆਂ ਖਿਲਾਫ 3 ਦਿਨਾਂ ਦੇ ਅੰਦਰ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਪੱਤਰਕਾਰਾਂ ਨੇ ਧਰਨਾ ਸਮਾਪਤ ਕਰਦਿਆਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮੰਨੀਆਂ ਮੰਗਾਂ ਨਿਰਧਾਰਤ ਸਮੇਂ ਅੰਦਰ ਪੂਰੀਆਂ ਨਾ ਕੀਤੀਆਂ ਤਾਂ ਪੱਤਰਕਾਰ ਭਾਈਚਾਰਾ ਮੁੜ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗਾ। ਪੱਤਰਕਾਰਾਂ ਨੇ ਐਸਐਸਪੀ ਦਫ਼ਤਰ ਤੋਂ ਧਰਨਾ ਚੱਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਜਾ ਡੇਰੇ ਲਾਏ ਨੇ ਅਤੇ ਡਿਪਟੀ ਕਮਿਸ਼ਨਰ ਖਿਲਾਫ ਰੱਜ ਕੇ ਭੜਾਸ ਕੱਢੀ। ਆਈਜੀ ਜਿਹੜੇ ਫਿਰੋਜ਼ਪੁਰ ਔਰ ਜਿਹੜੇ ਐਸਐਸਪੀ ਔਰ ਡੀਸੀ ਜਿਹੜੇ ਹੈਗੇ ਸਾਡੇ, ਉਹਨਾਂ ਦੇ ਸਾਹਮਣੇ ਸਾਡੀਆਂ ਮੰਗਾਂ ਸੀਗੀਆਂ ਔਰ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਹੋਰਾਂ ਨੇ ਧਰਨੇ ਚੱਲਦੇ ਵਿੱਚ ਅੱਜ ਜਾ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ 22 ਤਰੀਕ ਆ ਜਿਹੜੀ 2020 ਦੀ 22 ਆਹੀ ਹੈਗੀ ਨਵੰਬਰ ਦੀ 22 ਤਰੀਕ ਤੱਕ ਤੁਹਾਡੇ ਸਾਰੇ ਮਸਲੇ ਜਿਹੜੇ ਹੱਲ ਕਰਾਂਗੇ। ਜੇ ਨਾ ਹੋਏ ਤਾਂ ਅਸੀਂ ਸਾਰੀ ਜਿਹੜੀ ਪ੍ਰੈਸ ਕਲੱਬ ਹੈ ਇਸੇ ਤਰ੍ਹਾਂ ਫਿਰ ਦਰੀਆਂ ਤੇ ਬੈਠਾਂਗੇ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾ ਦਿੱਤਾ, ਪਰ ਡੀਸੀ ਸਾਹਿਬ ਅਸੀਂ ਕੱਲ੍ਹ ਦੇ ਬੈਠੇ ਹਾਂ, ਇਹਨਾਂ ਵੱਲੋਂ ਕੋਈ ਸਾਨੂੰ ਸੁਨੇਹਾ ਨਹੀਂ ਮਿਲਿਆ। ਇਹਨਾਂ ਨੇ ਜਿਹੜਾ ਮੁੱਖ ਮੁਜਰਮ ਸੀ ਮੇਰੇ ਤੇ ਅਟੈਕ ਕੀਤਾ, 307 ਦਾ ਪਰਚਾ ਸੀ, ਉਹਨੂੰ ਦੁਬਾਰਾ ਫਿਰ ਨੌਕਰੀ ਤੇ ਰੱਖ ਲਿਆ ਤੇ ਅਸੀਂ ਉਹ ਇਹਨਾਂ ਤੋਂ ਕਰਨਾ ਹੈ ਵੀ ਕਿਹੜੀ ਧਾਰਾ ਦੇ ਤਹਿਤ ਰੱਖਿਆ। ਇਹਨਾਂ ਦੇ ਬੂਹੇ ਤੇ ਆ ਕੇ ਬੈਠੇ। ਸਾਹਮਣੇ ਆ ਰਿਹਾ ਹੈ ਪੰਜਾਬ ਦੇ ਹਾਲਾਤ ਬੁਰੀ ਤਰ੍ਹਾਂ ਖਰਾਬ ਹੋ ਚੁੱਕੇ ਨੇ। ਚੋਰੀਆਂ, ਡਕੈਤੀਆਂ, ਕਤਲ ਦੀਆਂ ਵਾਰਦਾਤਾਂ 'ਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੱਤਰਕਾਰਾਂ ਤੇ ਹਮਲੇ ਹੋ ਰਹੇ ਨੇ ਔਰ ਜਿਹੜੀ ਦੁੱਖ ਦੀ ਗੱਲ ਇਹ ਆ, ਪੱਤਰਕਾਰਾਂ ਤੇ ਹੋਏ ਹਮਲੇ ਦਾ ਵੀ ਕੋਈ ਕਾਰਵਾਈ ਨਹੀਂ ਹੁੰਦੀ ਔਰ ਪ੍ਰੈਸ ਨੂੰ ਚੌਥਾ ਥੰਬ ਹੋਣ ਦੇ ਬਾਵਜੂਦ ਵੀ ਜੋ ਆਜ਼ਾਦੀਆਂ ਮਿਲੀਆਂ ਨੇ, ਜੋ ਹੱਕ ਮਿਲੇ ਨੇ, ਉਹਨਾਂ ਦੇ ਵਿੱਚ ਵੀ ਜਿਹੜੀ ਗੱਲ ਹੈ ਉਹ ਪੂਰੀ ਨਹੀਂ ਲੱਗ ਰਹੀ। ਧੱਕੇ ਹੋ ਰਹੇ ਨੇ। ਜੇ ਅਜਿਹਾ ਹੀ ਮਾਹੌਲ ਰਿਹਾ ਤਾਂ ਅਸੀਂ ਸਮਝਦੇ ਹਾਂ ਵੀ ਦੇਸ਼ ਦੇ ਹਿੱਤ ਵਿੱਚ ਕਦੀ ਵੀ ਨਹੀਂ ਹੋਵੇਗਾ। ਅੱਜ ਐਸਐਸਪੀ ਨੇ ਆਸ਼ਵਾਸਨ ਵੀ ਦਿੱਤਾ ਹੈਗਾ, ਮੈਨੂੰ ਪਤਾ ਤੇ 307 ਦਾ ਮੁਕੱਦਮਾ ਹੈ। ਐਸਐਸਪੀ ਨੇ ਆਸ਼ਵਾਸਨ ਦਿੱਤਾ ਹੈ, ਪਰ ਜਦੋਂ ਕਾਰਵਾਈ ਕੰਪਲੀਟ ਕਰਨਗੇ ਠੀਕ ਹੈ। ਅਸੀਂ ਉਹਨਾਂ ਦੀ ਗੱਲ ਤੇ ਯਕੀਨ ਕੀਤਾ ਹੈ। ਅਸੀਂ ਕੁਝ ਦਿਨ ਲਈ ਮੁਲਤਵੀ ਕੀਤਾ ਧਰਨਾ, ਪਰ ਜੇ ਉਹ ਆਪਦੀ ਗੱਲ ਤੇ ਪੂਰੇ ਨਾ ਉਤਰੇ, ਜੇ ਸਹੀ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਫਿਰ ਸਾਨੂੰ ਦੁਬਾਰਾ ਸ਼ੁਰੂ ਕਰਨਾ ਪਵੇਗਾ। ਪੰਜਾਬ 'ਚ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਧਰਨੇ ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਸਮਰਾਲਾ ਵਿਖੇ ਰੇਲਵੇ ਸਟੇਸ਼ਨ ਦੇ ਧਰਨੇ ਤੇ ਬੈਠੇ ਕਿਸਾਨਾਂ 'ਚ ਸ਼ਾਮਿਲ ਕਿਸਾਨ ਗੁਰਮੀਤ ਸਿੰਘ 55 ਸਾਲਾਂ ਦੀ ਅਚਾਨਕ ਸਿਹਤ ਵਿਗੜ ਗਈ। ਕੁਝ ਪਲਾਂ 'ਚ ਹੀ ਉਸਨੇ ਧਰਨੇ ਵਾਲੀ ਥਾਂ ਤੇ ਹੀ ਦਮ ਤੋੜ ਦਿੱਤਾ।
ਮ੍ਰਿਤਕ ਕਿਸਾਨ ਗੁਰਮੀਤ ਸਿੰਘ ਮਾਛੀਵਾੜਾ ਦਾ ਰਹਿਣ ਵਾਲਾ ਹੈ ਅਤੇ ਉਹ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਹੋਣ ਕਰਕੇ ਪਿਛਲੇ 2 ਮਹੀਨੇ ਤੋਂ ਚੱਲ ਰਹੇ ਇਸ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਦਾ ਆ ਰਿਹਾ ਸੀ। ਕਿਸਾਨਾਂ ਨੇ ਮੌਤ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਗੁੱਸੇ ਦਾ ਇਜ਼ਹਾਰ ਕੀਤਾ ਹੈ। ਉਹ ਹਰ ਰੋਜ਼ ਦੀ ਤਰ੍ਹਾਂ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਹੇ ਕਿਸਾਨ ਧਰਨੇ 'ਚ ਸ਼ਾਮਿਲ ਸੀ ਅਤੇ ਅਚਾਨਕ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਅਗਲੇ ਸੰਘਰਸ਼ ਦੀ ਰੂਪਰੇਖਾ ਨੂੰ ਲੈ ਕੇ ਚੱਲ ਰਹੀ ਮੀਟਿੰਗ ਦੌਰਾਨ ਜਿਵੇਂ ਹੀ ਸਮਰਾਲਾ ਵਿਖੇ ਧਰਨੇ 'ਚ ਸ਼ਾਮਿਲ ਇੱਕ ਕਿਸਾਨ ਦੀ ਮੌਤ ਹੋ ਜਾਣ ਦੀ ਖਬਰ ਪੁੱਜੀ ਤਾਂ ਸਮੁੱਚੀਆਂ ਕਿਸਾਨ ਜਥੇਬੰਦੀਆਂ 'ਚ ਸੋਗ ਦੀ ਲਹਿਰ ਫੈਲ ਗਈ। ਕਿਸਾਨ ਆਗੂਆਂ ਨੇ ਸੰਘਰਸ਼ ਦੌਰਾਨ ਆਪਣੇ ਸਾਥੀ ਦੀ ਮੌਤ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਗੁੱਸੇ ਦਾ ਇਜ਼ਹਾਰ ਕੀਤਾ। ਮੌਕੇ ਤੇ ਪੁੱਜੇ ਸਿਵਲ ਹਸਪਤਾਲ ਸਮਰਾਲਾ ਦੇ ਡਾਕਟਰ ਗੁਰਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਰੇਲਵੇ ਸਟੇਸ਼ਨ ਤੇ ਕਿਸਾਨ ਆਗੂ ਗਿਰ ਗਿਆ। ਜਦ ਅਸੀਂ ਆ ਕੇ ਚੈੱਕ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਹਾਰਟ ਅਟੈਕ ਨਾਲ ਮੌਤ ਹੋ ਸਕਦੀ ਹੈ, ਬਾਕੀ ਇਸ ਸਟੇਜ ਤੇ ਕੁਝ ਨਹੀਂ ਕਹਿ ਸਕਦੇ। ਇਹ ਜਿਹੜਾ ਕਿਸਾਨ ਗੁਰਮੀਤ ਸਿੰਘ ਜੋ ਕਿ ਮਾਛੀਵਾੜਾ ਸ਼ਹਿਰ ਦੇ ਵਾਸੀ ਨੇ ਸੀ, ਉਹ ਅੱਜ ਇਸ ਕਿਸਾਨ ਅੰਦੋਲਨ ਦੇ ਸ਼ਹੀਦ ਕਰਾਰ ਦਿੱਤੇ ਗਏ ਨੇ। ਜੋ ਮੋਦੀ ਸਰਕਾਰ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਹ ਜੋ ਕਾਲੇ ਕਾਨੂੰਨ ਕਿਸਾਨਾਂ ਦੇ ਉੱਤੇ ਥੋਪੇ ਨੇ, ਉਸ ਅੰਦੋਲਨ ਦੀ ਵਜ੍ਹਾ ਕਰਕੇ ਇਹ 1 ਤਰੀਕ ਤੋਂ ਪਿਛਲੀ 1 ਤਰੀਕ ਤੋਂ ਲੈ ਕੇ ਅੱਜ 18 ਤਰੀਕ ਤੱਕ ਇਹ ਸਾਡਾ ਕਿਸਾਨ ਵੀਰ ਲਗਾਤਾਰ ਸਮਰਾਲੇ ਦੇ ਰੇਲਵੇ ਸਟੇਸ਼ਨ ਦੇ ਧਰਨੇ 'ਚ ਸ਼ਾਮਲ ਹੈ। ਕਦੀ ਰਾਤ ਦੀਆਂ ਡਿਊਟੀ ਸਮਝ ਕੇ ਆਉਂਦਾ ਸੀ ਤੇ ਕਦੀ ਦਿਨ ਦੀ ਡਿਊਟੀ ਸਮਝ ਕੇ ਆਉਂਦਾ ਸੀ। ਧਾਰਮਿਕ ਵਿਚਾਰਾਂ ਨਾਲ ਜੁੜਿਆ ਹੋਇਆ ਇਨਸਾਨ ਸੀਗਾ। ਅੱਜ ਇਹ ਸ਼ਹੀਦ ਦੇ ਲਈ ਅਸੀਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਸ ਸ਼ਹੀਦ ਨੂੰ ਜੋ ਵੀ ਲੋੜੀਂਦਾ ਮੁਆਵਜ਼ਾ ਬਣਦਾ ਹੈ ਉਹ ਮੁਆਵਜ਼ਾ ਇਸ ਸ਼ਹੀਦ ਨੂੰ ਸਾਡੇ ਨੂੰ ਦਿੱਤਾ ਜਾਵੇ। ਇਹਦੇ ਤੇ ਜੋ ਵੀ ਕਰਜ਼ਾ ਉਹਦੇ ਤੇ ਲੀਕ ਮਾਰੀ ਜਾਵੇ। ਇਹਨੂੰ 10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਜੇ ਸਰਕਾਰ ਕਿਸੇ ਨੂੰ ਨੌਕਰੀ ਹੈ ਤਾਂ ਇਹਦੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ, ਕਿਉਂਕਿ ਇਹ ਸ਼ਹੀਦ ਕੋਈ ਆਮ ਸ਼ਹੀਦ ਨਹੀਂ, ਇਹ ਇੱਕ ਲੋਕ ਨਾਇਕ ਸ਼ਹੀਦ ਹੁੰਦੇ ਨੇ ਜਿਹੜੇ ਲੋਕਾਂ ਪਿੱਛੇ ਸ਼ਹੀਦ ਹੋਏ ਨੇ। ਸਮੁੱਚੇ ਦੇਸ਼ ਦੀ ਕਿਸਾਨੀ ਪਿੱਛੇ ਸ਼ਹੀਦ ਹੋਇਆ। ਸਾਡੇ ਵੀਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਇਹਨੂੰ ਪੂਰਾ ਸਤਿਕਾਰ ਮਿਲਣਾ ਚਾਹੀਦਾ। ਮੌਕੇ ਤੇ ਪੁੱਜੇ ਸਮਰਾਲਾ ਦੇ ਤਹਿਸੀਲਦਾਰ ਨਵਦੀਪ ਸਿੰਘ ਪੋਗਲ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਾਂ ਨੂੰ ਰੈੱਡ ਕਰਾਸ ਵੱਲੋਂ 1 ਲੱਖ ਰੁਪਇਆ ਅੱਜ ਹੀ ਦਿੱਤਾ ਜਾਵੇਗਾ ਤੇ ਸਰਕਾਰ ਦੇ ਨਿਯਮਾਂ ਅਨੁਸਾਰ ਹੋਰ ਵੀ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਹੈ ਇੰਤਜ਼ਾਮ? ਹਾਂਜੀ, ਅਸੀਂ ਟਰਾਈ ਕਰ ਰਹੇ ਹਾਂ ਤੇ ਸਾਨੂੰ ਬੜੀ ਛੇਤੀ ਹੀ ਅਮਾਊਂਟ ਰਿਸੀਵ ਹੋ ਜਾਣਾ, ਜਿਹੜਾ ਅਸੀਂ ਅੱਗੇ ਡਿਸਪਰਸ ਕਰਾਂਗੇ ਮ੍ਰਿਤਕ ਪਰਿਵਾਰ ਨੂੰ। 1 ਲੱਖ ਰੁਪਏ ਦੀ ਰਕਮ ਆਈ ਹੈ ਤੇ ਇਸ ਤੋਂ ਇਲਾਵਾ ਅਸੀਂ ਹੋਰ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਡਿਸੀਜ਼ਡ ਫੈਮਿਲੀ ਉਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਜੋ ਵੀ ਸਰਕਾਰ ਦੀ ਪਾਲਿਸੀ ਹੋਏਗੀ ਉਹ ਅਸੀਂ ਉਹਦੇ ਹਿਸਾਬ ਨਾਲ ਜਿੰਨਾ ਮੈਕਸਿਮਮ ਤੋਂ ਮੈਕਸਿਮਮ ਹੋ ਸਕਦਾ ਉਨੀ ਮਦਦ ਜ਼ਰੂਰ ਕਰਾਂਗੇ। ਪੰਜਾਬ ਵਿੱਚ ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਕਿਸਾਨਾਂ ਵੱਲੋਂ ਸਿਆਸੀ ਆਗੂਆਂ ਦਾ ਬਾਈਕਾਟ ਕੀਤਾ ਗਿਆ ਤੇ ਸਿਆਸੀ ਆਗੂਆਂ ਦਾ ਘਿਰਾਓ ਵੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਡਿਪਟੀ ਸਪੀਕਰ ਅਤੇ ਹਲਕਾ ਮਲੋਟ ਤੋਂ ਵਿਧਾਇਕ ਅਜੈਬ ਸਿੰਘ ਪੱਟੀ ਦੇ ਪੁੱਤਰ ਅਮਨਪ੍ਰੀਤ ਸਿੰਘ ਪੱਟੀ ਦਾ ਕਿਸਾਨ ਜਥੇਬੰਦੀਆਂ ਵੱਲੋਂ ਹਲਕਾ ਮਲੋਟ ਦੇ ਵਿੱਚ ਘੁਮਿਆਰਾ ਖੇੜਾ ਵਿਖੇ ਘਿਰਾਓ ਕੀਤਾ ਗਿਆ। ਇਸ ਸਮੇਂ ਕਿਸਾਨਾਂ ਵੱਲੋਂ ਅਮਨ ਪੱਟੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਕੇਂਦਰ ਸਰਕਾਰ ਮੁਰਦਾਬਾਦ, ਮੁਰਦਾਬਾਦ, ਅਮਨ ਪੱਟੀ ਮੁਰਦਾਬਾਦ। ਇਸ ਸਮੇਂ ਕਿਸਾਨਾਂ ਵੱਲੋਂ ਉਸ ਦੀ ਗੱਡੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਅਮਨਪ੍ਰੀਤ ਸਿੰਘ ਪੱਟੀ ਆਪਣੇ ਸਾਥੀਆਂ ਨਾਲ ਭਜਾ ਕੇ ਨਿਕਲ ਗਿਆ। ਜ਼ਿਕਰਯੋਗ ਹੈ ਕਿ ਅਮਨ ਪੱਟੀ ਦੇ ਨਾਲ ਸਕਾਊਟ ਗੱਡੀ ਅਤੇ ਆਪਣੇ ਸਾਥੀ ਕਾਂਗਰਸੀਆਂ ਨਾਲ ਮੌਕੇ ਦੀ ਨਿਜਾਕਤ ਨੂੰ ਦੇਖਦੇ ਹੋਏ ਆਪਣੀਆਂ ਗੱਡੀਆਂ ਸਮੇਤ ਰਫੂ ਚੱਕਰ ਹੋ ਗਏ। ਕਿਸਾਨਾਂ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਜਿੰਨਾ ਸਮਾਂ ਖੇਤੀ ਆਰਡੀਨੈਂਸ ਬਿੱਲ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਸਮਾਂ ਸਿਆਸੀ ਲੀਡਰ ਸਾਡੇ ਪਿੰਡਾਂ ਵਿੱਚ ਨਹੀਂ ਆ ਸਕਦੇ। ਕਿਸਾਨਾਂ ਦਾ ਇਹ ਦੋਸ਼ ਹੈ ਕਿ ਅਮਨ ਪੱਟੀ ਜੋ ਕਿ ਪਿੰਡਾਂ ਦੇ ਵਿੱਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸਿਆਸੀ ਰੋਟੀਆਂ ਸੇਕ ਰਹੇ ਨੇ। ਕਿਸਾਨਾਂ ਨੇ ਮੁੜ ਇਹ ਕਿਹਾ ਕਿ ਜਿੰਨਾ ਸਮਾਂ ਖੇਤੀ ਆਰਡੀਨੈਂਸ ਬਿੱਲ ਰੱਦ ਨਹੀਂ ਹੁੰਦੇ ਉਹਨਾਂ ਸਮਾਂ ਕੋਈ ਵੀ ਸਿਆਸੀ ਲੀਡਰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਤੇ ਸਿਆਸੀ ਲੀਡਰਾਂ ਦਾ ਇਸੇ ਤਰ੍ਹਾਂ ਵਿਰੋਧ ਹੁੰਦਾ ਰਹੇਗਾ। ਅਮਨ ਪੱਟੀ ਦਾ ਘਿਰਾਓ ਅਸੀਂ ਕੀਤਾ ਕਿ ਉਹ ਪਿੰਡਾਂ 'ਚ ਨਾ ਵੜਨ, ਪਰ ਇਹ ਸਾਡਾ ਛੋਟਾ ਦੁਸ਼ਮਣ ਹੈ, ਵੱਡਾ ਦੁਸ਼ਮਣ ਹੈਗੇ ਸਾਡਾ ਸੈਂਟਰ। ਅਸੀਂ ਇਹਨੂੰ ਸਮਝਾਇਆ ਅਮਨ ਪੱਟੀ ਨੂੰ ਆਪਾਂ ਸੈਂਟਰ ਦੇ ਖਿਲਾਫ ਸਾਰੇ ਲੜੀਏ। ਇਹ ਮੱਲੋ ਮੱਲੀ ਸਾਡੇ 'ਚ ਆ ਕੇ ਵੜਦੇ ਆ। ਇਹਨਾਂ ਦਾ ਕੰਮ ਇਹ ਹੈ ਕਿ ਅਸੀਂ ਦਵਾ ਦਾ ਵੋਟਾਂ ਬਟੋਰੀਏ, ਪਰ ਸਾਡਾ ਇੱਕੋ ਇੱਕ ਨਿਸ਼ਾਨਾ ਹੈ ਕਿ ਸੈਂਟਰ ਦਾ ਜਿਹੜਾ ਹਰ ਪੰਜਾਬੀ ਦਾ ਫਰਜ਼ ਬਣਦਾ ਕਿ ਅਸੀਂ ਸੈਂਟਰ ਨੂੰ ਘੇਰੀਏ। ਇਹ ਆਵੇ ਦੀ ਲੜਾਈ ਪਾਉਣੀ ਚਾਹੁੰਦੇ ਆ, ਪਰ ਅਸੀਂ ਇਹਨਾਂ ਨੂੰ ਸਮਝਾਉਣ ਆਏ ਸੀ ਤੇ ਸਮਝ ਨਹੀਂ ਰਹੇ ਤੇ ਇਹਨਾਂ ਨੂੰ ਸਮਝਾ ਕੇ ਹਟਾਂਗੇ। ਜੋ ਘਟਨਾ ਹੋਈ ਹੈ, ਭੱਟੀ ਇੱਕ ਖੰਡ ਪਾਠ ਗੁਰੂ ਘਰ ਦੀ ਓਟ ਲੈ ਕੇ ਜੋ ਪਿੰਡਾਂ ਦੇ ਵਿੱਚ ਗੁਪਤ ਮੀਟਿੰਗਾਂ ਕਰਨ ਆਇਆ ਸੀ ਤੇ ਅਸੀਂ ਪਰਨ ਕੀਤਾ
ਵੀ ਕਿਸੇ ਵੀ ਸਿਆਸੀ ਲੀਡਰ ਨੂੰ ਅਸੀਂ ਕਿਸੇ ਪਿੰਡ ਵਿੱਚ ਨਹੀਂ ਆਉਣ ਦੇਵਾਂਗੇ। ਅਸੀਂ ਉਹ ਪਰਨ ਨਿਭਾਇਆ ਹੈ। ਪਹਿਲਾਂ ਇਹਨੂੰ ਥੇੜੀ 'ਚ ਘੇਰਿਆ, ਪੂਰਾ ਬਸ਼ਰਮ ਹੈ ਇਹ, ਉੱਥੇ ਹੱਥ ਬੰਨ੍ਹ ਕੇ ਛੁੱਟਿਆ। ਉਸ ਤੋਂ ਬਾਅਦ ਫਕਰਸਰ ਕੌਰ ਸਿੰਘ ਸਰਪੰਚ ਹੈ ਜੋ ਫਕਰਸਰ ਦਾ, ਉਹਦੇ ਘਰੇ ਮੀਟਿੰਗ ਸੀਗੀ। ਉੱਥੇ ਅਸੀਂ ਇਹਦੀ ਚਾਹ ਦੁੱਬਰ ਕੀਤੀ, ਗੇਟ ਤੇ ਘੇਰੀ ਰੱਖਿਆ, ਹੱਥ ਬੰਨ੍ਹ ਕੇ ਖਹਿੜਾ ਛਡਾ ਕੇ ਫਿਰ ਬਸ਼ਰਮ ਉੱਥੋਂ ਘੁਮਿਆਰੇ ਨੂੰ ਗਿਆ। ਘੁਮਿਆਰੇ ਜਿਹੜੇ ਘਰ ਵਿੱਚ ਮੀਟਿੰਗ ਚੱਲ ਰਹੀ ਸੀ, ਉੱਥੇ ਸਾਡਾ ਘੁਮਿਆਰੇ ਵਾਲੇ ਵੀਰਾਂ ਨੇ ਵੀ ਸਾਥ ਦਿੱਤਾ। ਘਰ ਵਾਲੇ ਲੜਾਈ ਲੜਨ ਵਾਸਤੇ ਸਾਨੂੰ ਕਹਿੰਦੇ ਵੀ ਅਸੀਂ ਘਰੇ ਸੱਦਾਂਗੇ। ਅਸੀਂ ਇਸ ਲੜਾਈ ਤੋਂ ਮਾਰਿਆਂ ਨੇ ਸੜਕ ਘੇਰਨੀ ਸ਼ੁਰੂ ਕੀਤੀ ਤਾਂ ਉੱਥੇ ਇਹ ਭੱਜ ਕੇ ਨਿਕਲਿਆ। ਇਹਨੂੰ ਅਸੀਂ ਇਹਦੇ ਘਰੇ ਵਾੜ ਕੇ ਮੁੜਾਂਗੇ। ਸਿਆਸੀ ਲੀਡਰ ਕਿਸੇ ਨੂੰ ਅਸੀਂ ਪਿੰਡਾਂ ਦੇ ਵਿੱਚ ਸਿਆਸੀ ਗੁੱਲੀਆਂ ਨਹੀਂ ਸੇਕਣ ਦੇਵਾਂਗੇ। ਜਿੰਨਾ ਚਿਰ ਕਿਸਾਨ ਜਥੇਬੰਦੀ ਇਕੱਤਰ ਹੈ, ਜਥੇਬੰਦੀਆਂ ਦਾ ਸੰਗਠਨ ਹੈ ਕਿ ਸਾਡੀਆਂ ਜੋ ਬੇੜੀਆਂ 'ਚ ਵੱਟੇ ਪਾਉਣ ਵਾਲੀਆਂ ਇਹ ਸਿਆਸੀ ਜਥੇਬੰਦੀਆਂ ਸੀਗੀਆਂ ਜਿਨ੍ਹਾਂ ਨੇ ਕਾਲੇ ਕਾਨੂੰਨ ਦਾ ਵਿਰੋਧ ਕਿਸੇ ਨੇ ਵੀ ਨਹੀਂ ਕਰਿਆ। ਅਸੀਂ ਇਹਨਾਂ ਦਾ ਵਿਰੋਧ ਤਾਂ ਕਰ ਰਹੇ ਹਾਂ, 70 ਸਾਲ ਤੋਂ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ, ਕਾਜੂਆਂ ਨਾਲ ਦੁੱਧ ਪਿਆਇਆ, ਲੱਡੂਆਂ ਨਾਲ ਤੋਲੇ, ਖੂਨ ਨਾਲ ਤੋਲੇ, ਨੋਟਾਂ ਨਾਲ ਤੋਲੇ। ਜਦੋਂ ਇਹਨਾਂ ਨੇ ਕਿਸਾਨ ਦੇ ਹੱਕ 'ਚ ਬੋਲਣਾ ਸੀ, ਇਹਨਾਂ ਦੀ ਬੂਥੀ ਬੰਦ ਹੋ ਗਈ। ਫਿਰ ਅਸੀਂ ਪਰਨ ਕੀਤਾ ਵੀ ਸਿਆਸੀ ਲੀਡਰ ਨੂੰ ਕਿਸੇ ਨੂੰ ਅਸੀਂ ਕਿਸੇ ਪਿੰਡ ਵਿੱਚ ਨਹੀਂ ਆਉਣ ਦੇਵਾਂਗੇ। ਇਸ ਵਾਸਤੇ ਅਸੀਂ ਭੱਟੀ ਦਾ ਵਿਰੋਧ ਕੀਤਾ। ਤਿੰਨਾਂ ਗਿੱਦੜਬਾਹਾ ਸਥਾਨਕ ਆਰੀਅਨ ਪਬਲਿਕ ਸਕੂਲ ਵਾਲੀ ਗਲੀ ਵਿੱਚ ਸਥਿਤ ਘਰ ਦੀ ਰਸੋਈ ਵਿੱਚ ਕੰਮ ਕਰ ਰਹੀ ਇੱਕ ਮਹਿਲਾ ਦੇ ਕੰਨਾਂ ਵਿੱਚੋਂ ਬਾਲੀਆਂ ਪੁੱਟਣ ਆਏ ਇੱਕ ਵਿਅਕਤੀ ਨੂੰ ਗਲੀ ਵਾਸੀਆਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ ਵੀਨਾ ਰਾਣੀ ਪਤਨੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਰਸੋਈ ਵਿੱਚ ਕੰਮ ਕਰ ਰਹੀ ਸੀ ਕਿ ਇੱਕ ਅਣਪਛਾਤੇ ਵਿਅਕਤੀ ਜਿਸ ਦੇ ਹੱਥ ਵਿੱਚ ਪੇਚਕਸ ਪਕੜਿਆ ਹੋਇਆ ਸੀ ਰਸੋਈ ਵਿੱਚ ਦਾਖਲ ਹੋਇਆ ਅਤੇ ਉਸ ਦੇ ਕੰਨ ਵਿੱਚ ਪੈਣੀਆਂ ਹੋਈਆਂ ਬਾਲੀਆਂ ਜ਼ਬਰਦਸਤੀ ਪੁੱਟਣ ਲੱਗਾ, ਜਿਸ ਤੇ ਉਸਨੇ ਰੋਲਾ ਪਾਇਆ ਤਾਂ ਉਕਤ ਵਿਅਕਤੀ ਘਰੋਂ ਭੱਜ ਗਿਆ। ਉਸ ਵੱਲੋਂ ਰੋਲਾ ਪਾਉਣ ਤੇ ਇਕੱਠੇ ਹੋਏ ਗਲੀ ਵਾਸੀਆਂ ਰਵੀ ਕੁਮਾਰ, ਮੌਲੀ ਅਤੇ ਪਾਰੂ ਆਦਿ ਨੇ ਤੁਰੰਤ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਇਸ ਸੰਬੰਧੀ ਥਾਣਾ ਗਿੱਦੜਬਾਹਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੇ ਪੁਲਿਸ ਮੁਲਾਜ਼ਮ ਉਕਤ ਵਿਅਕਤੀ ਨੂੰ ਥਾਣਾ ਵਿਖੇ ਲੈ ਗਏ। ਇਹ ਜੀ ਆਪਣਾ ਬਾਲੀਆਂ ਲੈ ਕੇ ਭੱਜ ਰਿਹਾ ਸੀ, ਹਜੇ ਪੱਟੀਆਂ ਹੀ ਸੀ। ਅਸੀਂ ਰੌਲਾ ਪਾ ਲਿਆ ਲੇਡੀਜ਼ ਨੇ ਤੇ ਅਸੀਂ ਫੜ ਲਿਆ, ਤਾਈ ਜੀ ਨੇ ਰੌਲਾ ਪਾ ਲਿਆ, ਅਸੀਂ ਉਹਨਾਂ ਨੂੰ ਗਲੀ 'ਚ ਹੀ ਫੜ ਲਿਆ। ਕਿਵੇਂ ਪਤਾ ਕਿਵੇਂ ਲੱਗਿਆ ਤੁਹਾਨੂੰ? ਉਹਨਾਂ ਨੇ ਰੌਲਾ ਪਾਇਆ ਜੀ, ਮੈਂ ਰੋਟੀ ਖਾਣ ਆਇਆ ਸੀ ਘਰ, ਆਪਣੇ ਘਰ ਦੇ ਬਿਲਕੁਲ ਨਾਲ ਘਰ ਹੈ ਜੀ। ਰੌਲਾ ਆਈ ਜਾਵੇ ਅੰਦਰੋਂ ਇਹ ਭੱਜ ਕੇ ਨਿਕਲਿਆ ਬਾਹਰ ਤੇ ਅਸੀਂ ਉਹਨੂੰ ਮੌਕੇ ਤੇ ਫੜ ਲਿਆ। ਇਹਦੇ ਕੋਲ ਕੋਈ ਸਮਾਨ ਵਗੈਰਾ ਵੀ ਸੀਗਾ ਜੀ? ਹਾਂਜੀ, ਇਹਦੇ ਕੋਲੇ ਪੇਚਕਸ ਸੀਗਾ ਜੀ, ਉਹ ਕਹਿੰਦਾ ਸਿੱਟਦਾ ਕਿਤੇ। ਇਹ ਘਰੋਂ ਨਿਕਲ ਕੇ ਹਾਂਜੀ ਘਰੋਂ ਨਿਕਲ ਕੇ ਹਾਂਜੀ ਘਰੇ ਅੰਦਰ ਰਸੋਈ 'ਚ ਵੜ ਕੇ ਪੱਟੀਆਂ। सीधा दुकान रसोई में आया है, रसोई में आकर कागज की बालियां खींची, जब उन्हें फड़न लगी वैसे धक्का देगा, उसके बाद जगह में बाहर ना तो आवाज मारी मैं फोन की तब मोली और बाहर आए। किन्ना ने फड़िया किन्ना नहीं? मोली और गए सी मोली। ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ। ਹੋਰ ਪ੍ਰੋਗਰਾਮ ਵੇਖਣ ਦੇ ਲਈ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।